ਮੋਦੀ ਜੀ ਕੁਛ ਨਾ ਕੁਛ ਨਵਾਂ ਜਿਹੜਾ ਉਹ ਕਰਦੇ ਰਹਿੰਦੇ, ਵੇਚਣ ਦੇ ਉੱਤੇ ਤਾਂ ਉਹ ਬਹੁਤ ਕੁਛ ਲੱਗੇ ਆ। ਕਹਿੰਦੇ ਕਮਾਲ ਹੀ ਕਰਤੀ, ਵਾਹ ਮੋਦੀ ਜੀ! ਦਰਬਾਰ ਸਾਹਿਬ ਦਾ ਮਾਡਲ ਹੀ ਲਾ ਦਿੱਤਾ ਨਿਲਾਮੀ ਤੇ। ਬਿਲਕੁਲ ਪ੍ਰਵੀਨ ਜੀ, ਇਹ ਬਕਾਇਦਾ ਤੌਰ ਤੇ ਖਬਰ ਦੇਰ ਰਾਤ ਨਸ਼ਰ ਹੋਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਵੱਲੋਂ ਪੀਐਮਓ ਹਾਊਸ ਵੱਲੋਂ ਬਕਾਇਦਾ ਤੌਰ ਤੇ 912 ਚੀਜ਼ਾਂ ਦੀ ਨਿਲਾਮੀ ਰੱਖੀ ਗਈ ਹੈ। ਮਤਲਬ ਜਿਹੜੇ ਤੋਹਫੇ ਉਹਨਾਂ ਨੂੰ ਦੇਸ਼ ਭਰ ਚੋਂ, ਦੁਨੀਆ ਭਰ ਚੋਂ, ਵਿਦੇਸ਼ਾਂ ਚੋਂ ਮਿਲੇ, ਉਹਨਾਂ ਚ 912 ਤੋਹਫੇ ਹੁਣ ਨਿਲਾਮੀ ਲਈ ਰੱਖ ਦਿੱਤੇ ਗਏ। ਤੇ ਇਹਨਾਂ 912 ਦੇ ਵਿੱਚ ਉਹ ਮਾਡਲ ਵੀ ਹੈ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ, ਔਰ ਅੰਮ੍ਰਿਤਸਰ ਦਰਬਾਰ ਸਾਹਿਬ ਆਉਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨ ਵਜੋਂ ਭੇਟ ਕੀਤਾ ਗਿਆ। 23 ਮਾਰਚ 2015 ਨੂੰ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਜਦੋਂ ਨਰਿੰਦਰ ਮੋਦੀ ਹੁਣੀ ਆਉਂਦੇ ਨੇ ਪ੍ਰਧਾਨ ਮੰਤਰੀ ਦੇ ਨਾਤੇ, ਤਾਂ ਉਸ ਸਮੇਂ ਉਹਨਾਂ ਨੂੰ ਇਹ ਸ਼੍ਰੋਮਣੀ ਕਮੇਟੀ ਨੇ ਭੇਟ ਕੀਤਾ ਸੀ। ਉਹ ਭੇਟ ਕੀਤਾ ਹੋਇਆ ਮਾਡਲ ਮਤਲਬ ਕਿ ਹੁਣ ਇਹ 912 ਚੀਜ਼ਾਂ 'ਚ ਨਿਲਾਮੀ ਲਈ ਪੀਐਮਓ ਹਾਊਸ ਵੱਲੋਂ ਲਾ ਦਿੱਤਾ ਗਿਆ। 2 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਇਹ ਨਿਲਾਮੀ ਆ। ਇਸ ਨਿਲਾਮੀ ਦੇ ਵਿੱਚ ਜਿੰਨੇ ਤੋਹਫੇ ਮਿਲੇ ਉਹਨਾਂ ਦੇ ਵਿੱਚ ਇਹ ਮਾਡਲ ਵੀ ਰੱਖ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂ ਉਹਨਾਂ ਦੇ ਦਫ਼ਤਰ ਵਾਲਿਆਂ ਨੂੰ ਇੰਨੀ ਵੀ ਸਮਝ ਨਹੀਂ ਹੈਗੀ ਕਿ ਤੋਹਫਿਆਂ 'ਚ ਔਰ ਦਰਬਾਰ ਸਾਹਿਬ ਤੋਂ ਮਿਲੇ ਸਨਮਾਨ 'ਚ ਕਿੰਨਾ ਫਰਕ ਹੈ। ਬਿਲਕੁਲ। ਔਰ ਉਹ ਵੀ ਸਨਮਾਨ ਦਰਬਾਰ ਸਾਹਿਬ ਦਾ ਮਾਡਲ ਹੀ ਹੋਵੇ, ਫਿਰ ਉਹਦੀ ਕੀ ਅਹਿਮੀਅਤ ਹੈ। ਸੋ ਜੇ ਧਾਰਮਿਕ ਸਥਾਨ ਤੋਂ ਕੋਈ ਚਿੰਨ੍ਹ ਮਿਲਦਾ ਹੈ, ਕੋਈ ਧਾਰਮਿਕ ਸਥਾਨ ਤੋਂ ਕੋਈ ਸਨਮਾਨ ਮਿਲਦਾ ਹੈ, ਉਹ ਪ੍ਰਸ਼ਾਦ ਰੂਪ 'ਚ ਹੁੰਦਾ ਹੈ, ਉਹ ਸਨਮਾਨ ਰੂਪ 'ਚ ਹੁੰਦਾ ਹੈ। ਸੋ ਉਸ ਨੂੰ ਬਾਕੀ ਤੋਹਫਿਆਂ ਦੀ ਨਜ਼ਰ 'ਚ ਕਤਾਰ 'ਚ ਰੱਖਣਾ, ਇਹ ਆਪਣੇ ਆਪ ਇੱਕ ਸਮਝ ਦਾ ਲੈਵਲ ਸਮਝ ਆਉਂਦਾ ਹੈ ਕਿ ਇਹਨਾਂ ਦੇ ਅਧਿਕਾਰੀਆਂ ਦੀ, ਮੈਂ ਕਹਿੰਦਾ ਠੀਕ ਆ ਪ੍ਰਧਾਨ ਮੰਤਰੀ ਦੇ ਹੋ ਸਕਦਾ ਧਿਆਨ 'ਚ ਨਾ ਹੋਵੇ ਕਿ ਹਾਂ ਜੀ ਉਹ ਤੈਅ ਹੋ ਗਿਆ ਕਿ ਨਿਲਾਮ ਕਰ ਦੋ ਚੀਜ਼ਾਂ, ਪਰ ਜਿਹੜੀ ਚੀਜ਼ ਦਰਬਾਰ ਸਾਹਿਬ ਤੋਂ ਮਿਲੀ ਆ ਉਹ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਆਪ ਸਹੇਜ ਕੇ ਰੱਖਣੀ ਚਾਹੀਦੀ ਸੀ, ਆਪ ਸੰਭਾਲ ਕੇ ਰੱਖਣੀ ਚਾਹੀਦੀ ਸੀ, ਉਸ ਦੀ ਅਹਿਮੀਅਤ ਤਾਂ ਪਤਾ ਹੋਣੀ ਚਾਹੀਦੀ ਸੀ। ਸੋ ਜੇਕਰ ਮੰਦਿਰ ਤੋਂ ਕੋਈ ਤੋਹਫਾ ਮਿਲਦਾ ਤਾਂ ਉਹਦੀ ਅਹਿਮੀਅਤ ਪਤਾ ਹੋਣੀ ਚਾਹੀਦੀ ਸੀ। ਸੋ ਜੇ ਕਿਸੇ ਮਸਜਿਦ ਧਾਰਮਿਕ ਸਥਾਨ ਤੋਂ ਕੋਈ ਤੋਹਫਾ ਮਿਲਦਾ ਉਹਦੀ ਅਹਿਮੀਅਤ ਸਮਝ ਹੋਣੀ ਚਾਹੀਦੀ ਸੀ। ਪਰ ਇਹ ਇਕੱਲੇ ਸਨਮਾਨ ਦੇ ਨਾਲ ਨਾਲ ਮਾਡਲ ਹੈ ਦਰਬਾਰ ਸਾਹਿਬ ਦਾ, ਤੇ ਇਹਦੀ ਅਹਿਮੀਅਤ ਉਸ ਨਾਲੋਂ ਕਿੰਨੀ ਗੁਣਾ ਵੱਧ ਜਾਂਦੀ ਹੈ। ਬਿਲਕੁਲ ਕਿ ਹਾਂ ਇਹ ਇਕੱਲਾ ਕੋਈ ਸਨਮਾਨ ਚਿੰਨ੍ਹ ਕਿਸੇ ਧਾਰਮਿਕ ਸਥਾਨ ਤੋਂ ਮਿਲਿਆ ਹੋਇਆ ਨਹੀਂ ਹੈ। ਸੋ ਇਸ ਹਵਾਲੇ ਨਾਲ ਇਹ ਖਬਰ ਉਸ ਸਮੇਂ ਚਰਚਾ 'ਚ ਆਉਂਦੀ ਹੈ ਜਦੋਂ ਸੁਖਬੀਰ ਬਾਦਲ ਆਪਣੇ ਟਵੀਟ ਤੇ, ਜਿਹਨੂੰ ਅੱਜ ਕੱਲ ਐਕਸ ਕਹਿੰਦੇ ਨੇ, ਉਹਦੇ ਪਰ ਲੰਘੀ ਕੱਲ ਦੇਰ ਸ਼ਾਮ ਨੂੰ ਇਹ ਗੱਲ ਲਿਖਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਦਫ਼ਤਰ ਵੱਲੋਂ ਜਿਹੜੀਆਂ ਚੀਜ਼ਾਂ ਨਿਲਾਮ ਲਾਈਆਂ ਗਈਆਂ ਉਹਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਵੀ ਜਿਹੜਾ ਇਹਨਾਂ ਨੂੰ ਭੇਟ ਕੀਤਾ ਗਿਆ ਸੀ ਉਹ ਵੀ ਨਿਲਾਮੀ ਲਈ ਲਾ ਦਿੱਤਾ ਗਿਆ। ਤੇ ਅਸੀਂ ਕਹਿੰਦੇ ਕਿ ਅਪੀਲ ਕਰਦੇ ਹਾਂ ਕਿ ਜੇ ਪ੍ਰਧਾਨ ਮੰਤਰੀ ਦਾ ਦਫ਼ਤਰ ਇਹਨੂੰ ਸਹੇਜ ਕੇ ਸੰਭਾਲ ਕੇ ਨਹੀਂ ਰੱਖ ਸਕਦਾ ਤਾਂ ਸ਼੍ਰੋਮਣੀ ਕਮੇਟੀ ਨੂੰ ਇਹ ਵਾਪਸ ਕਰ ਦਿਓ। ਇਸ ਤੋਂ ਬਾਅਦ ਇਹ ਚੀਜ਼ ਤਸੱਲੀ ਮਚਦੀ ਹੈ। ਤੇ ਜਦੋਂ ਫਿਰ ਇਹ ਤੋਂ ਬਾਅਦ ਫਰੋਲਾ ਫਰਾਲੀ ਸ਼ੁਰੂ ਹੁੰਦੀ ਹੈ ਤਦ ਪਤਾ ਲੱਗਦਾ ਹੈ ਕਿ 2 ਅਕਤੂਬਰ ਗਾਂਧੀ ਦੇ ਜਨਮ ਦਿਨ ਤੋਂ ਲੈ ਕੇ 31 ਅਕਤੂਬਰ ਤੱਕ ਦਾ ਇਹ ਨਿਲਾਮੀ ਦਾ ਸਮਾਂ ਰੱਖਿਆ। ਸੋ ਭਾਰਤੀ ਹਿਸਾਬ ਦੇ ਨਾਲ ਅੱਜ 26 ਅਕਤੂਬਰ ਹੋ ਗਈ ਆ, 31 ਅਕਤੂਬਰ ਚੰਦ ਦਿਨਾਂ 'ਚ ਆਉਣ ਵਾਲੀ ਆ। ਤੇ ਇਹ 2 ਅਕਤੂਬਰ ਨੂੰ ਜਦੋਂ 912 ਚੀਜ਼ਾਂ 'ਚ ਦਰਬਾਰ ਸਾਹਿਬ ਦੇ ਮਾਡਲ ਨੂੰ ਵੀ ਰੱਖਿਆ ਤਾਂ ਰਾਜਕਰਨ ਵੀਰ ਜੀ ਇਹਦੀ ਨਿਲਾਮੀ ਦੀ ਸ਼ੁਰੂਆਤ ਦੀ ਕੀਮਤ ਰੱਖੀ ਉਹਨਾਂ ਨੇ ਮਤਲਬ 13,500 ਰੁਪਈਆ। ਅੱਛਾ, ਇਹ ਮੁੱਲ ਲਾਉਂਦੇ ਆ ਹੁਣ ਮਿਲੇ ਸਨਮਾਨ ਦਾ ਏਦਾਂ ਦਰਬਾਰ ਸਾਹਿਬ ਤੋਂ। ਤੁਸੀਂ ਇਹ ਦੇਖੋ 13,500 ਰੁਪਈਆ ਇਹਦੀ ਕੀਮਤ ਰੱਖ ਕੇ ਉਹਨਾਂ ਨੇ ਵੇਚਣ ਤੇ ਲਾਤਾ, ਨਿਲਾਮੀ ਤੇ ਲਾਤਾ, ਬੋਲੀ ਤੇ ਲਾਤਾ, ਤੇ ਖੁੱਲੀ ਬੋਲੀ ਚੱਲ ਰਹੀ ਹੈ ਉਸ ਦਿਨ ਦੀ। ਤੇ ਇਹਦੇ ਬਾਰੇ ਪਤਾ ਲੱਗ ਰਿਹਾ ਕਿ ਇਹ ਲੰਘੇ ਇੱਕ ਦਿਨ ਤੱਕ, ਪਿਛਲੇ 25 ਤਰੀਕ ਤੱਕ ਦੇ ਹਵਾਲੇ ਨਾਲ ਇਹਦੀ ਬੋਲੀ 1,51,200 ਰੁਪਏ ਤੱਕ ਪਹੁੰਚ ਚੁੱਕੀ ਹੈ। ਠੀਕ ਹੈ। 13,500 ਰੁਪਇਆ ਕੀਮਤ ਪੀਐਮਓ ਹਾਊਸ ਨੇ ਰੱਖੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੀ, ਜਿਹੜਾ ਸਨਮਾਨ ਵਜੋਂ ਪ੍ਰਧਾਨ ਮੰਤਰੀ ਨੂੰ ਭੇਟ ਕੀਤਾ ਗਿਆ ਸੀ। ਤੇ ਉਹ ਹੁਣ ਬੋਲੀ 'ਚ ਲੱਗਦਿਆਂ 25 ਤਰੀਕ ਤੱਕ ਆਉਂਦਿਆਂ ਇਹ 1,51,200 ਰੁਪਇਆ ਤੱਕ ਪਹੁੰਚ ਚੁੱਕਿਆ। ਤੇ ਜਿਸ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਨੇ ਵੀ, ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਮਿੰਦਰ ਧਾਮੀ ਨੇ ਵੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ, ਹੋਰ ਪੰਥਕ ਨੁਮਾਇੰਦਿਆਂ ਨੇ ਵੀ ਇਸ ਗੱਲ ਤੇ ਅਫਸੋਸ ਵੀ ਪ੍ਰਗਟਾਇਆ, ਚਿੰਤਾ ਵੀ ਪ੍ਰਗਟਾਈ ਤੇ ਅਪੀਲ ਵੀ ਕੀਤੀ ਜੇ ਨਹੀਂ ਸੰਭਾਲ ਸਕਦੇ ਤਾਂ ਇਹ ਤੋਹਫਾ ਸਵੀਕਾਰ ਕਰਨ ਦਾ ਵੀ ਤੁਹਾਨੂੰ ਫਿਰ ਹੱਕ ਹੈ। ਸੋ ਇਸ ਲਈ ਇਹ ਅਜੇ 31 ਤਰੀਕ ਤੱਕ ਹੈ
ਕੀ 31 ਤਰੀਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਖੁਦ ਇਸ ਗੱਲ ਦੇ ਉੱਤੇ ਗੌਰ ਕਰਨਗੇ ਜਾਂ ਉਹਨਾਂ ਦਾ ਦਫ਼ਤਰ ਇਸ ਗੱਲ ਦੇ ਉੱਤੇ ਹੁਣ ਸਮਝ ਦਿਖਾਊਗਾ ਕਿ ਇਸ ਨੂੰ ਨਿਲਾਮੀ ਚੋਂ ਹਟਾ ਕੇ ਸਹੇਜ ਕੇ ਸੰਭਾਲ ਕੇ ਸਨਮਾਨਜਨਕ ਤਰੀਕੇ ਨਾਲ ਰੱਖਣ ਦੀ ਪਹਿਲ ਕਦਮੀ ਹੋਏਗੀ। ਠੀਕ ਹੈ, ਇਹ ਰਵਾਇਤ ਚੰਗੀ ਹੈ ਕਿ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ ਜਿਹੜੇ ਉਸ ਅਹੁਦੇ ਤੇ ਰੁਤਬੇ ਤੇ ਰਹਿੰਦੇ ਤੋਹਫੇ ਮਿਲਦੇ ਨੇ ਉਹ ਕਈ ਵਾਰ ਨਾਲ ਨਹੀਂ ਲੈ ਕੇ ਜਾਂਦੇ। ਸਹੀ ਹੈ। ਪਰ ਅਜਿਹੇ ਚਿੰਨ੍ਹ ਨੂੰ, ਅਜਿਹੇ ਸਨਮਾਨ ਨੂੰ ਜਿਹੜਾ ਤੁਹਾਨੂੰ ਗੁਰੂ ਘਰ ਤੋਂ, ਧਾਰਮਿਕ ਸਥਾਨ ਤੋਂ ਮਿਲਿਆ ਹੋਵੇ, ਉਸ ਨੂੰ ਤੁਸੀਂ ਜੇਕਰ ਸਹੇਜ ਕੇ ਲੈ ਕੇ ਵੀ ਜਾਓ ਚਾਹੋ ਤਾਂ ਕੋਈ ਰੋਕ ਨਹੀਂ ਹੈ ਤੁਹਾਡੇ ਤੇ। ਬਿਲਕੁਲ। ਇਹ ਇੱਕ ਮਤਲਬ ਇਹ ਤਾਂ ਇੱਕ ਗਰਮਾ ਦਿਖਾਉਣ ਦੇ ਲਈ, ਹਾਂ ਇੱਕ ਆਪਣਾ ਉੱਚ ਉਹ ਦਿਖਾਉਣ ਦੇ ਲਈ ਕਿ ਠੀਕ ਹੈ ਜੀ ਸਾਨੂੰ ਇਹਨਾਂ ਚੀਜ਼ਾਂ ਦਾ, ਤੋਹਫਿਆਂ ਦਾ ਲਾਲਚ ਨਹੀਂ ਹੈਗਾ, ਲੋਭ ਲਾਲਚ ਨਹੀਂ ਹੈਗਾ, ਉਹਦੇ ਹਵਾਲੇ ਨਾਲ ਇਹ ਨਿਯਮ ਬਣਿਆ। ਪਰ ਇਹ ਮੈਂ ਬਾਰ-ਬਾਰ ਕਹਿ ਰਿਹਾ ਕਿ ਉਹਨਾਂ ਤੋਹਫਿਆਂ ਦੀ ਕਤਾਰ 'ਚ ਤੁਸੀਂ ਇਸ ਨੂੰ ਨਹੀਂ ਰੱਖ ਸਕਦੇ ਤੇ ਪਰ ਤੁਸੀਂ ਉਸ ਕਤਾਰ 'ਚੋਂ ਰੱਖਣ ਤੋਂ ਕੱਢ ਕੇ ਤੁਸੀਂ ਤਾਂ ਨਿਲਾਮੀ ਵਾਲੀ ਕਤਾਰ 'ਚ ਵੀ ਰੱਖਤਾ ਇਹਨੂੰ, ਤੁਸੀਂ ਤਾਂ ਵੇਚਣ ਵਾਲੀ ਕਤਾਰ 'ਚ ਰੱਖਤਾ। ਸੋ ਇਹ ਬਹੁਤ ਅਫਸੋਸਜਨਕ ਹੈ ਤੇ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਖੁਦ ਇਹਦੇ ਨੋਟਿਸ ਲੈ ਕੇ ਇਸ ਨੂੰ ਨਿਲਾਮੀ 'ਚੋਂ ਹਟਾਉਣ ਤੇ ਇਸ ਨੂੰ ਬਣਦਾ ਉਸ ਦੇ ਸਥਾਨ ਤੇ, ਸਨਮਾਨਜਨਕ ਥਾਂ ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨ। ਬਿਲਕੁਲ, ਬਿਲਕੁਲ ਦੀਪਕ ਜੀ, ਇਹ ਬਹੁਤ ਜ਼ਰੂਰੀ ਆ। ਹਰ ਇੱਕ ਦੀ ਦਰਜਾ ਹੁੰਦਾ, ਮਰਿਆਦਾ ਹੁੰਦੀ ਆ। ਸੋ ਇੱਥੋਂ ਇਹ ਪਤਾ ਲੱਗਦਾ ਵੀ ਉਹ ਕਿੰਨੀ ਕੁ ਰਿਸਪੈਕਟ ਜਿਹੜੀ ਉਹ ਕਰਦੇ ਹੋਣਗੇ। ਤੇ ਆਈ ਥਿੰਕ ਜਿਹੜੇ ਬਹੁਤ ਸਾਰੇ ਜਿਹੜੇ ਸਿੱਖ ਚਿਹਰੇ ਵੀ ਆ ਭਾਜਪਾ ਦੇ ਵਿੱਚ, ਉਹਨਾਂ ਨੂੰ ਹੀ ਅਕਲ ਜਿਹੜੀ ਆ ਉਹ ਦੇ ਦੇਣੀ ਚਾਹੀਦੀ, ਉਹਨਾਂ ਨੂੰ ਹੀ ਸਮਝਾ ਦੇਣਾ ਚਾਹੀਦਾ ਵੀ ਭਾਈ ਆਹ ਚੀਜ਼ ਜਿਹੜੀ ਬਿਲਕੁਲ ਗਲਤ ਗੱਲ ਹੈਗੀ, ਕਿਉਂਕਿ ਤੁਹਾਡੇ ਵਿਚਾਰ ਕੁਝ ਹੋਰ ਆ, ਸੋਚ ਤੁਸੀਂ ਕੁਝ ਹੋਰ ਰਹੇ ਆ ਉੱਥੇ ਕਰਨ ਦੇ ਲਈ, ਤੇ ਇਹ ਫਿਰ ਉਲਟ ਜਾਂਦੀ ਆ ਉਸ ਚੀਜ਼ 'ਚ ਗੱਲ। ਕਰਨੀ ਤੇ ਕਥਨੀ 'ਚ ਫਰਕ ਨਜ਼ਰ ਇੱਥੋਂ ਆ ਜਾਂਦਾ। ਜੀ, ਜੀ।